ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਭਾਰਤ ਦੇ ਵਿੱਚ ਜਿਹੜਾ UAPA ਐਕਟ ਦੇ ਤਹਿਤ ਜਿਹੜੇ ਕੇਸ ਰਜਿਸਟਰ ਕੀਤੇ ਜਾ ਰਹੇ ਆ ਵਿਰੋਧ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਇਸ ਬਾਬਤ ਗੱਲ ਕੀਤੀ ਹੈ। ਤੇ ਅੱਜ ਅਸੀਂ ਪੰਜਾਬ ਸੈਂਟਰ ਇੱਕ ਵਿਚਾਰ ਚਰਚਾ ਕਰਾਂਗੇ, ਖਾਸ ਤੌਰ ਤੇ ਜਦੋਂ ਤੋਂ 2008-9 ਤੋਂ ਇਹ ਜਿਹੜੇ ਸੋਧ ਕਰਕੇ UAPA ਦੇ ਵਿੱਚ ਪੰਜਾਬ ਦੇ ਵਿੱਚ ਕੇਸ ਰਜਿਸਟਰ ਕੀਤੇ ਜਾਣ ਲੱਗੇ ਆ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਮਾਮਲਿਆਂ ਦੇ ਉੱਤੇ ਵਕੀਲ ਜਸਪਾਲ ਸਿੰਘ ਮੰਝਪੁਰ ਵੱਲੋਂ ਇੱਕ ਸੂਚੀ ਲਿਸਟ ਜਾਰੀ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ 94 ਮਾਮਲਿਆਂ ਦਾ ਜ਼ਿਕਰ ਕੀਤਾ ਹੈ, ਜਿਹੜੇ ਕਿ 2009 ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਰਜਿਸਟਰ ਕੀਤੇ ਗਏ ਨੇ UAPA ਜਿਹੜਾ ਕਾਨੂੰਨ ਹੈ ਉਹਦੇ ਤਹਿਤ। ਸੋ ਇਹ ਕਾਨੂੰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ 94 ਜਿਹੜੇ ਮਾਮਲੇ ਦਰਜ ਕੀਤੇ ਗਏ ਨੇ 2009 ਤੋਂ ਲੈ ਕੇ ਹੁਣ ਤੱਕ, ਇਹਨਾਂ ਦੇ ਵਿੱਚ 370 ਬੰਦੇ ਨਾਮਜ਼ਦ ਕੀਤੇ ਗਏ ਨੇ। ਤੇ ਜੇ ਗਿਣਤੀ ਸਰਕਾਰਾਂ ਦੇ ਹਿਸਾਬ ਨਾਲ ਦੇਖਣੀ ਹੋਵੇ ਤੇ 47 ਦੇ ਕਰੀਬ ਜਿਹੜੇ ਕੇਸ ਨੇ ਉਹ ਅਕਾਲੀਆਂ ਦੀ ਜਦੋਂ ਸਰਕਾਰ ਸੀ ਉਦੋਂ ਰਜਿਸਟਰ ਕੀਤੇ ਗਏ ਸੀ। ਤੇ ਜਦੋਂ ਹੁਣ 2017 ਤੋਂ ਲੈ ਕੇ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਪੰਜਾਬ ਦੇ ਵਿੱਚ, 47 ਮਾਮਲੇ ਹੁਣ ਰਜਿਸਟਰ ਕੀਤੇ ਗਏ ਆ UAPA ਦੇ ਤਹਿਤ। ਇਹ ਜਸਪਾਲ ਸਿੰਘ ਮੰਝਪੁਰ ਵੱਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਇਸ ਸਾਰੇ UAPA ਦੇ ਤਹਿਤ, ਇਸ ਦੇ ਨਾਲ ਸੰਬੰਧਿਤ ਜਿਹੜੀ ਇਹ ਜਾਣਕਾਰੀ ਹੈ ਸਾਡੇ ਤੱਕ ਪਹੁੰਚੀ ਹੈ। ਸੋ ਇਸ ਬਾਬਤ ਹੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਜਸਪਾਲ ਸਿੰਘ ਮੰਝਪੁਰ ਹੋਰਾਂ ਦੇ ਨਾਲ। ਤੇ ਪਰ ਇੱਥੇ ਇਹ ਵੀ ਇੱਕ ਗੱਲ ਦੱਸਣੀ ਮੈਂ ਜ਼ਰੂਰੀ ਸਮਝਦਾ ਕਿ 2009 ਦੇ ਵਿੱਚ ਜਦੋਂ ਤੋਂ ਇਸ ਕਾਨੂੰਨ ਦੇ ਤਹਿਤ ਪੰਜਾਬ ਦੇ ਵਿੱਚ ਕੇਸ ਰਜਿਸਟਰ ਕਰਨੇ ਸ਼ੁਰੂ ਕੀਤੇ ਗਏ ਸੀ, ਸੋ ਉਹਨਾਂ ਪਹਿਲਿਆਂ ਮਾਮਲਿਆਂ ਦੇ ਵਿੱਚ ਜਸਪਾਲ ਸਿੰਘ ਮੰਝਪੁਰ ਨੂੰ ਵੀ ਇਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਆਪ ਜਿਹੜਾ ਹੈ ਉਹਨਾਂ ਨੇ 1.5 ਸਾਲ ਦੇ ਕਰੀਬ ਇਸ ਮਾਮਲੇ ਦੇ ਵਿੱਚ ਜੇਲ੍ਹ ਕੱਟੀ ਹੈ। ਸੋ ਉਹਨਾਂ ਦੇ ਨਾਲ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਦੇ ਤਹਿਤ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਸਾਰੇ ਜਿਹੜੇ ਮਾਮਲੇ ਨੇ ਇਹ ਕਿਸ ਤਹਿਤ ਬਣਾਏ ਜਾਂਦੇ ਨੇ, ਕੀ ਇਹਨਾਂ ਮਾਮਲਿਆਂ ਦਾ ਹਸ਼ਰ ਹੁੰਦਾ, ਕਿਉਂਕਿ ਇਹ ਇੱਕ ਵੱਡਾ ਪੁਆਇੰਟ ਹੈ। ਜਿਹੜੇ 94 ਮਾਮਲੇ ਦਰਜ ਕੀਤੇ ਗਏ ਨੇ, ਇਹਨਾਂ ਦੇ ਵਿੱਚੋਂ 47 ਮਾਮਲੇ ਨੇ ਜਿਹੜੇ ਹੁਣ ਤੱਕ ਉਹ ਖਾਰਜ ਹੋ ਚੁੱਕੇ ਆ, ਖਤਮ ਹੋ ਚੁੱਕੇ ਆ। ਜੇ 2009 ਤੋਂ ਲੈ ਕੇ ਹੁਣ ਤੱਕ ਦਾ ਟਾਈਮ ਪੀਰੀਅਡ ਦੇਖੀਏ, ਇਹ ਸਾਰਾ ਕੁਝ ਜਸਪਾਲ ਸਿੰਘ ਮੰਝਪੁਰ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਵਿੱਚ ਸਾਹਮਣੇ ਆਇਆ। ਸੋ ਆਓ ਵਕੀਲ ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਇਸ ਵਕਤ ਲੁਧਿਆਣਾ ਤੋਂ ਜੁੜੇ ਹੋਏ ਆ, ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ, ਜਿਵੇਂ ਕਿ ਇਹ ਹੁਣ ਤੁਸੀਂ ਜਦੋਂ ਤੁਹਾਡੇ ਤੇ ਮਾਮਲਾ ਦਰਜ ਕੀਤਾ ਗਿਆ ਹੈ 2009 ਦੇ ਵਿੱਚ, ਉਸ ਬਾਬਤ ਵੇਰਵੇ ਤਹਿਤ ਜਾਣਨਾ ਚਾਹੂੰਗਾ ਵੀ ਕੀ ਸੀ ਮਾਮਲਾ, ਤੇ ਇਹ ਮੈਂ ਸਮਝਣਾ ਚਾਹੁੰਦਾ ਕਿ ਇਹ ਕੰਮ ਕਿਵੇਂ ਕਰਦਾ ਹੈ। ਜਦੋਂ UAPA ਦੇ ਤਹਿਤ ਕੇਸ ਰਜਿਸਟਰ ਕੀਤਾ ਜਾਂਦਾ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ, ਹੁੰਦਾ ਕੀ ਹੈ ਐਗਜ਼ੈਕਟਲੀ, ਜਿਹੜੀ ਪੁਲਿਸੀਆ ਕਾਰਵਾਈ ਹੁੰਦੀ ਹੈ ਜਾਂ ਉਹਦੇ ਵਿੱਚ ਏਜੰਸੀਆਂ ਦਾ ਰੋਲ ਹੁੰਦਾ ਉਹ ਕੀ ਹੁੰਦਾ? ਦੇਖੋ, ਜਿਹੜੇ ਇਹ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ UAP ਜਾਂ ਜੁਆਪਾ ਦੇ ਮਾਮਲੇ, ਕਿਉਂਕਿ ਮੇਨ ਜਦੋਂ ਪੋਟਾ ਵਾਪਸ ਲਿਆ ਗਿਆ ਸੀਗਾ 2004 ਚ ਦਸੰਬਰ ਚ, ਤੇ ਸਤੰਬਰ 2004 3 ਮਹੀਨੇ ਪਹਿਲਾਂ ਇਹਨਾਂ ਨੇ 1967 ਦੇ ਐਕਟ ਦੇ ਵਿੱਚ ਇਹ ਜਿਹੜੀ ਚੈਪਟਰ ਸੀਗੀ, ਪਹਿਲਾਂ ਟਾਡਾ ਚ ਸੀ ਫਿਰ ਪੋਟਾ ਸੀ, ਇਹ ਚ ਦਾਖਲ ਕਰਤੇ। ਤੇ ਪੰਜਾਬ ਦੇ 2000 ਉਹਦੇ ਵਿੱਚ ਸੋਧਾਂ ਹੋਈਆਂ ਤੇ ਉਹ ਸੋਧਾਂ ਦੇ ਤਹਿਤ ਜਿਹੜਾ ਇਹ ਮਾਮਲੇ ਜਿਹੜੇ ਦਰਜ ਸ਼ੁਰੂ ਹੋਣੇ ਹੋਏ, ਜਿਹੜੀ ਆ ਸੂਚੀ ਦੇ ਮੁਤਾਬਕ ਜਿਹੜੇ ਮਾਮਲੇ ਉਹ ਦਰਜ ਹੋਏ, ਤੇ 2009 ਦੇ ਵਿੱਚ ਹੀ ਇਹ ਮਾਮਲੇ ਜਿਹੜੇ ਪਹਿਲਾਂ ਦਰਜ ਹੋਏ ਆ। ਜਿਹੜਾ ਸਾਡੇ ਵਾਲਾ ਮਾਮਲਾ ਸੀ ਉਹ 'ਚ ਭਾਈ ਦਲਜੀਤ ਸਿੰਘ ਬਿੱਟੂ, ਮੈਨੂੰ ਤੇ ਬਲਵੀਰ ਸਿੰਘ, ਵੀਰਾ, ਪਲਵਿੰਦਰ ਸਿੰਘ, ਗੁਰਦੀਪ ਸਿੰਘ ਦੇ ਉੱਤੇ ਉਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ। ਤੇ ਉਹਦੇ ਵਿੱਚ ਜਿਹੜਾ ਸੀਗਾ ਇਹ ਸੀਗਾ ਵੀ ਬਹੁਤ ਸਾਰਾ ਆਉਂਦਾ ਤੇ ਅੱਤਵਾਦੀਆਂ ਦੇ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਹੁੰਦੇ ਆ। ਸੋ ਉਹ ਕੇਸ ਇਸ ਬੇਸ ਤੇ ਮੇਨ ਫੰਡਿੰਗ ਦੇ ਉੱਤੇ, ਜਿੰਨੇ ਮੈਂ ਬਹੁਤੇ ਕੇਸ ਦੇਖੇ ਆ ਉਹਦੇ ਵਿੱਚ, ਭਾਵੇਂ ਕਿ ਕਈਆਂ ਕੇਸਾਂ ਦੇ ਵਿੱਚ ਹਥਿਆਰਾਂ ਦੀ ਵਗੈਰਾ ਦੀ ਬਰਾਮਦਗੀ ਵੀ ਹੁੰਦੀ ਆ, ਪਰ ਸਾਡੇ ਵਾਲੇ ਕੇਸ 'ਚ ਕੋਈ ਹਥਿਆਰ, ਕੋਈ ਐਕਸਪਲੋਜ਼ਿਵ, ਕੋਈ ਪੈਸੇ ਦੀ ਬਰਾਮਦਗੀ ਨਹੀਂ ਸੀਗੀ। ਸਿਰਫ ਟ੍ਰਾਂਜੈਕਸ਼ਨਾਂ ਸੀਗੀਆਂ, ਵਕੀਲਾਂ ਤੇ ਪੱਤਰਕਾਰਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਪਾਏ ਗਏ ਸੀ। ਕਿਸੇ ਦੀ ਵਕੀਲ ਦੀ ਫੀਸ ਸੀ ਗੁਜਰਾਤ ਦੀ, ਕਿਸੇ ਦੀ ਜੰਮੂ ਦੀ, ਕਿਸੇ ਦੀ ਦਿੱਲੀ ਦੀ,
ਕਿਸੇ ਦੇ ਚੰਡੀਗੜ੍ਹ ਹਾਈ ਕੋਰਟ ਦੀ। ਸੋ ਉਹ ਹੋ ਗਿਆ ਸੀ ਅਸਲ 'ਚ ਇੱਕ ਤਰ੍ਹਾਂ ਨੈਕਸੇਜ ਹੀ ਹੁੰਦਾ। ਮੀਡੀਆ ਵੀ ਜਿਹੜਾ ਮੇਨ ਸਟ੍ਰੀਮ ਇੰਡੀਅਨ ਮੀਡੀਆ, ਉਹ ਪੁਲਿਸ, ਅਫਸਰਸ਼ਾਹੀ, ਸਿਆਸੀ ਲੋਕ, ਇਹ ਸਾਰਿਆਂ ਦਾ ਇੱਕ ਗੱਠਜੋੜ ਆ ਜਿਹਦੇ ਤਹਿਤ ਐਸਾ ਮਾਹੌਲ ਬਣਾਇਆ ਜਾਂਦਾ। ਬਹੁਤੀਆਂ ਜਿਹੜੀਆਂ FIR ਦੇ ਵਿੱਚ ਹੁੰਦੀਆਂ ਲੋਕਲ ਥਾਣਿਆਂ ਦੇ ਵਿੱਚ ਨਹੀਂ ਦਰਜ ਹੁੰਦੀਆਂ ਵੀ ਉਹਨਾਂ ਨੂੰ ਕੋਈ ਸੂਚਨਾ ਮਿਲੀ। ਉਹਨਾਂ ਨੂੰ ਆਮ ਤੌਰ ਤੇ ਜਿਹੜੀ ਆ ਹੈੱਡਕੁਆਟਰ ਤੋਂ, ਚੰਡੀਗੜ੍ਹ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਜਾਂ ਕਿਸੇ ਈਮੇਲ ਦੇ ਰਾਹੀਂ ਸੂਚਨਾ ਆਉਂਦੀ ਆ। ਕਈ ਕੇਸਾਂ ਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਅਫਸਰ ਮੈਂ ਕ੍ਰਾਸ ਕੀਤਾ ਉਹਨਾਂ ਨੂੰ, ਤੇ ਉਹ ਮੰਨੀ ਉਹਨਾਂ ਨੇ ਇਹ ਗੱਲ ਅਸੀਂ ਉਹਦੇ ਆਧਾਰ ਦੇ ਉੱਤੇ ਜਿਹੜਾ ਪਰਚਾ ਕੀਤਾ। ਤੇ ਕਈ FIRs ਐਸੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਸਿਰਫ ਬੰਦਿਆਂ ਦੇ ਨਾਂ ਚੇਂਜ ਕੀਤੇ ਗਏ ਆ, ਜਿਹੜਾ ਉਹਦਾ ਸਬਜੈਕਟ ਮੈਟਰ FIR ਦਾ ਉਹ ਸੇਮ ਹੀ ਹੁੰਦਾ ਵੀ ਵਨ ਕ੍ਰੈਡੀਬਲ ਇਨਫੋਰਮੇਸ਼ਨ ਰਿਸੀਵਡ ਬਾਏ ਕਰਕੇ ਵੀ ਸੋ ਐਂਡ ਸੋ ਬੰਦੇ ਜਿਹੜੇ ਹੈਗੇ ਉੱਥੇ ਸਿਰਫ ਨਾਂ ਚੇਂਜ ਕੀਤਾ ਜਾਂਦਾ ਵੀ ਇਹ ਦੇਸ਼ ਦੇ ਖਿਲਾਫ ਸਾਜ਼ਿਸ਼ ਰਚ ਰਹੇ ਆ, ਮੀਟਿੰਗਾਂ ਕਰ ਰਹੇ ਆ, ਇਹਨਾਂ ਕੋਲ ਬਹੁਤ ਸਾਰਾ ਹਥਿਆਰ ਤੇ ਪੈਸਾ ਆ ਗਿਆ, ਇਹਨਾਂ ਦੇ ਜਿਹੜੇ ਵਿਦੇਸ਼ੀ ਬੈਠੇ ਬੰਦੇ ਆ ਉੱਥੋਂ ਉਹਨਾਂ ਨੂੰ ਪੈਸਾ ਭੇਜ ਰਹੇ ਆ ਪਾਕਿਸਤਾਨ ਤੋਂ ਜੀ। ਸੋ ਸੇਮ ਜਿਹੜੀਆਂ ਗੱਲਾਂ FIRਾਂ ਦੇ ਵਿੱਚ ਹੁੰਦੀਆਂ ਲੋਕਲ ਥਾਣਿਆਂ ਦੇ ਵਿੱਚ ਨਹੀਂ ਕੱਟੀਆਂ ਜਾਂਦੀਆਂ, ਉਹ ਦਿੱਲੀੋਂ ਜਾਂ ਚੰਡੀਗੜ੍ਹੋਂ ਉਹਨਾਂ ਨੂੰ ਬਣੀਆਂ ਬਣਾਈਆਂ ਆਉਂਦੀਆਂ ਤੇ ਉਹਦੇ ਵਿੱਚ ਜਿਵੇਂ ਜੋ ਲੋੜ ਹੁੰਦੀ ਆ ਏਜੰਸੀ ਦੀ, ਸਿਆਸੀ ਲੋਕਾਂ ਦੀ, ਉਹਦੇ ਮੁਤਾਬਕ ਜਿਹੜੇ ਵੀ ਕੋਈ ਬੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਘਰਸ਼ ਨਾਲ ਜੁੜੇ ਹੁੰਦੇ ਆ ਜਾਂ ਕੋਈ ਸੋਸ਼ਲ ਮੂਵਮੈਂਟ, ਜਿਵੇਂ ਹੁਣ ਲੇਟੈਸਟ ਜਿੰਨੇ ਬਹੁਤੇ ਬੰਦੇ ਫੜੇ ਗਏ 2015 ਤੋਂ ਬਾਅਦ, ਉਹ ਜ਼ਿਆਦਾ ਉਹੋ ਹੀ ਆ ਜਿਹੜੇ 84 ਦੇ ਬਾਰੇ ਇਨਸਾਫ ਦੀ ਗੱਲ ਕਰਦੇ ਸੀ ਜਾਂ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਗੱਲ ਕਰਦੇ ਸੀ, ਜਿਹੜੇ ਉਹਨਾਂ ਸੰਬੰਧਿਤ ਸੀ, ਉਹਨਾਂ ਰੋਸ ਮੁਜ਼ਾਹਰਿਆਂ ਸ਼ਾਮਲ ਸੀ, ਉਹਨਾਂ ਦੇ ਉੱਤੇ ਹੀ ਜਿਹੜੇ ਆ ਇਹ ਪਰਚੇ। ਸੋ ਇਹਦਾ ਜਿਹੜਾ ਕੱਟਣ ਦਾ ਤਰੀਕਾ ਹੈਗਾ ਉਹ ਸੈਂਟਰਲਾਈਜ਼ ਆ, ਲੋਕਲ ਨਹੀਂ ਹੈਗਾ। ਤੇ ਦੂਜਾ ਹੈਗਾ ਵੀ ਸੇਮ ਉਹ 'ਚ ਫੰਡਿੰਗ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰੇ ਦੀ ਜਿਹੜੀ ਹੈ ਗੱਲ, ਉਹ ਜ਼ਿਕਰ ਜ਼ਰੂਰ ਹੁੰਦਾ ਜੀ। ਮੰਜਪੁਰ ਸਾਹਿਬ, ਜਿਹੜਾ ਤੁਹਾਡੇ ਵਾਲਾ ਮਾਮਲਾ ਸੀ, ਤੁਹਾਡੇ ਤੇ ਕੇਸ ਰਜਿਸਟਰ ਕੀਤਾ ਗਿਆ ਸੀ ਜਿਹਦੇ ਕਰਕੇ ਤੁਹਾਨੂੰ 1.5 ਸਾਲ ਅੰਦਰ ਵੀ ਰਹਿਣਾ ਪਿਆ, ਉਹ ਐਗਜ਼ੈਕਟਲੀ ਕੀ ਸੀ ਉਹਦੇ ਵਿੱਚ? ਜਿੱਥੇ ਤੁਸੀਂ ਫੰਡਿੰਗ ਦਾ ਜ਼ਿਕਰ ਕੀਤਾ, ਜਿਹੜੀ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਜਦੋਂ ਧਾਰਾਵਾਂ ਲਾਈਆਂ ਜਾਂਦੀਆਂ ਨੇ, ਤੁਸੀਂ ਉਹਦਾ ਜ਼ਿਕਰ ਕੀਤਾ, ਪਰ ਬਾਅਦ ਦੇ ਵਿੱਚ ਉਹਦਾ ਜਦੋਂ ਉਹ ਕੇਸ ਕੋਰਟ ਦੇ ਵਿੱਚ ਚੱਲਦਾ ਹੈ ਤੇ ਫਿਰ ਇਸ ਕੇਸ ਨਾਲ ਸੰਬੰਧਿਤ ਪਰਸਨਲ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ? ਦੇਖੋ, ਇਸ ਕੇਸ ਦੇ ਜਦੋਂ ਇਹ ਦਰਜ ਕੀਤਾ ਗਿਆ ਉਦੋਂ ਪੁਲਿਸ ਕੋਲ ਵੀ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦਾ ਬੇਅਰ ਐਕਟ ਹੈ ਨਹੀਂ ਸੀ ਸ਼ਾਇਦ, ਕਿਉਂਕਿ ਉਹਨਾਂ ਨੂੰ ਧਾਰਾਵਾਂ ਉੱਤੋਂ ਹੀ ਲਿਖੀਆਂ ਆਈਆਂ ਸੀਗੀਆਂ। ਨਾ ਜੱਜ ਕੋਲ ਸੀ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦਾ ਬੇਅਰ ਐਕਟ ਜਿਹੜਾ ਅਮੈਂਡ ਹੋਇਆ ਸੀ, ਨਾ ਸਾਡੇ ਵਕੀਲ ਕੋਲ ਸੀ, ਨਾ ਸਰਕਾਰੀ ਵਕੀਲ ਕੋਲ ਸੀ। ਸਿਰਫ ਜਿਹੜੀਆਂ ਪੁਲਿਸ ਵਾਲਿਆਂ ਦਾ ਜਿਹੜਾ ਇੱਕ ਹਾਂਜੀ ਉਹ ਕਹਿੰਦੇ ਦਿਓ ਬੇਅਰ ਐਕਟ ਦੇ ਵਿੱਚ ਕੀ ਸਜ਼ਾ ਹੈਗੀ, ਕੀ ਪਨਿਸ਼ਮੈਂਟ ਆ, ਮੈਂ ਤਾਂ ਸੁਣਿਆ ਹੀ ਨਹੀਂ ਇਹ ਐਕਟ, ਕਿਉਂਕਿ ਅਦਾਲਤਾਂ ਦੇ ਵਿੱਚ ਕੇਸ ਨਹੀਂ ਸੀ ਚੱਲਦੇ। ਉਹਦੇ ਤਹਿਤ ਪਹਿਲਾਂ ਜਥੇਬੰਦੀਆਂ ਦੇ ਪਾਬੰਦੀਆਂ ਲੱਗਦੀਆਂ ਸੀ। ਸੋ ਹਾਲਾਤ ਇਹ ਸੀਗਾ ਵੀ ਕਿਸੇ ਦੇ ਕੋਲ ਬੇਅਰ ਐਕਟ ਹੀ ਹੈ ਨਹੀਂ ਸੀਗਾ ਵੀ ਇਹ 'ਚ ਕਿਹੜੇ ਸੈਕਸ਼ਨ ਜਿਹੜੇ 15, 17, 18 ਲੱਗੇ ਹੋਏ ਸੀ ਵੀ ਇਹ 'ਚ ਸਜ਼ਾ ਕਿੰਨੀ ਹੈਗੀ ਆ ਤੇ ਇਹਦੀ ਕੀ ਪ੍ਰੋਵੀਜ਼ਨ ਹੈਗੀ ਆ। ਸੋ ਇਹ ਹਾਲਾਤ ਸੀ। ਇਨੀਸ਼ੀਅਲੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਬਹੁਤੀਆਂ ਅਦਾਲਤਾਂ ਦੇ ਵਿੱਚ ਜਦੋਂ ਮੈਂ ਕੇਸ ਲਾਣੇ ਸ਼ੁਰੂ ਕੀਤੇ, ਬੇਅਰ ਐਕਟ ਮੈਂ ਹੀ ਪ੍ਰੋਵਾਈਡ ਕੀਤੇ ਕੋਰਟਾਂ ਨੂੰ ਜੀ। ਬਹੁਤ ਸਾਰੇ ਬੇਅਰ ਐਕਟ ਜਿਹੜੇ ਪਏ ਆ ਉਹਨਾਂ ਕੋਲ ਆਈਓ ਹੀ ਨਹੀਂ ਸੀ, ਇਹੋ ਜਿਹੇ ਜਿਹੜੇ ਹਾਲਾਤ ਸੀ। ਸੋ ਜਿਹੜਾ ਕੇਸ ਸੀਗਾ ਉਹ ਫੰਡਿੰਗ ਦਾ ਸੀ। ਉਹਦੇ 'ਚ ਬਾਹਰੋਂ ਸਿੰਘਾਂ ਨੇ ਸੇਵਾ ਭੇਜੀ ਸੀ, ਜਿਹੜੇ ਪੈਸਿਆਂ ਨੂੰ ਅੱਗੇ ਵਕੀਲਾਂ ਦੀਆਂ ਜਿਹੜੀਆਂ ਫੀਸਾਂ ਦਿੱਤੀਆਂ ਗਈਆਂ ਸੀਗੀਆਂ। ਤੇ ਜਦੋਂ ਬੇਲ ਸੀ 1.5 ਸਾਲ ਬਾਅਦ ਹੋਈ, ਇਹ ਮੈਟਰ ਕਰਦਾ ਵੀ ਬੇਲ ਲੱਗੀ ਕਿਹਦੇ ਕੋਲ। ਵਧੀਆ ਜੱਜ ਸੀ, ਜਸਟਿਸ ਅਜੇ ਤਿਵਾੜੀ ਸੀ। ਸੋ ਉਹਨੇ ਰਿਕਾਰਡ ਦੇ ਵਿੱਚ ਤਾਂ ਨਹੀਂ ਲਈ, ਪਰ ਓਪਨ ਕੋਰਟ 'ਚ ਉਹਨੇ ਕਿਹਾ ਵੀ ਇਹਦੀ ਜੇ ਮੈਂ ਜੋ ਇਹ ਕੇਸ ਹੈਗਾ ਜੇ ਮੈਂ ਲਿਖ ਦੇਵਾਂ ਤੇ ਇਹਦਾ ਚਾਰਜ ਵੀ ਨਹੀਂ ਬਣਦਾ। ਸੋ ਬੇਲ ਹੋਈ ਬਾਅਦ ਦੇ ਵਿੱਚ ਉਹ ਹੋ ਗਿਆ 2014 ਦੇ ਵਿੱਚ ਬਰੀ ਹੋ ਗਿਆ। ਤੇ ਕਿਉਂਕਿ ਜਿਹੜੇ ਪੈਸੇ ਸੀ ਉਹ ਜੇਲ੍ਹਾਂ ਦੇ ਵਿੱਚ ਬੰਦ ਬੰਦੀਆਂ ਦੇ ਵਕੀਲਾਂ ਦੀਆਂ ਫੀਸਾਂ ਸੀ, ਸੋ ਜੱਜ ਨੇ ਰਿਟਨ 'ਚ ਕਈ ਗੱਲਾਂ ਨਹੀਂ ਲੈਂਦੀਆਂ, ਪਰ ਉਹਨੇ ਕਿਹਾ ਵੀ ਜੇ ਹੁਣ ਤੁਸੀਂ ਅਜਮਲ ਕਸਾਬ ਦੇ ਉੱਤੇ ਕਰੋੜਾਂ ਰੁਪਈਏ ਖਰਚ ਸਕਦੇ ਹੋ ਤੇ ਇਹਦਾ 10-10, 20-20, 50-50 ਹਜ਼ਾਰ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਹੈਗੀਆਂ ਜਿਹੜੀਆਂ ਸਿੱਧੇ ਰੂਪ 'ਚ ਦਿਸਦੇ ਸੀਨੀਅਰ ਵਕੀਲਾਂ ਦੇ ਜਿਹੜੇ ਬੈਂਕਾਂ ਦੇ ਖਾਤਿਆਂ ਦੇ ਵਿੱਚ ਗਈਆਂ, ਇਹਨੂੰ ਤੁਸੀਂ ਕਿਵੇਂ ਅਨਲਾਫੁਲ ਕਹਿ ਸਕਦੇ ਹੋ? ਕਈਆਂ ਵਕੀਲਾਂ ਦੇ, ਗੁਜਰਾਤ ਹਾਈ ਕੋਰਟ ਦੇ ਇੱਕ ਵਕੀਲ ਸੀ ਮੋਤੀ ਲਾਲ ਅਹੂਜਾ, ਭਾਈ ਲਾਲ ਸਿੰਘ ਲਈ ਉਦੋਂ ਰਿਟ ਪਾਈ ਸੀ ਜੀ। ਇਸ ਪੈਸੇ ਪੁਲਿਸ ਨੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਗੁਜਰਾਤੀ ਵਕੀਲ ਤੁਸੀਂ ਇੰਗਲਿਸ਼ 'ਚ ਲਿਖ ਲਓ, ਉਹਦਾ ਹਿੰਦੀ ਦਾ ਮਤਲਬ ਕੋਈ ਨਹੀਂ, ਜਾਂ ਗੁਜਰਾਤੀ 'ਚ ਲਿਖੋ, ਚਲੋ ਹਿੰਦੀ 'ਚ ਲਿਖ ਲਓ, ਪਰ ਉਹਦਾ ਪੰਜਾਬੀ ਦੇ ਵਿੱਚ ਜਿਹੜਾ ਬਿਆਨ ਦਰਜ ਕੀਤਾ ਹੋਇਆ ਸੀ ਉਹ ਇੱਕ ਵਾਰੀ ਅਦਾਲਤ ਦੇ ਵਿੱਚ ਹਾਸੇ ਦਾ ਵਿਸ਼ਾ ਵੀ ਬਣਿਆ ਵੀ ਇੱਕ ਗੁਜਰਾਤੀ ਨੇ ਪੰਜਾਬੀ ਦੇ ਵਿੱਚ ਕਿਵੇਂ ਬਿਆਨ ਦਰਜ ਕਰਵਾ ਦਿੱਤਾ। ਸੋ ਇਹੋ ਜਿਹੇ ਕੇਸ ਹੁੰਦੇ, ਪਰ ਨਾਲ ਦੀ ਨਾਲ ਇਹ ਵੀ ਹੁੰਦਾ ਵੀ ਜਿਹੜੇ
ਛੋਟੇ ਪੁਲਿਸ ਵਾਲੇ ਹੁੰਦੇ ਜਿਹੜੇ ਲੋਕਲ, ਉਹਨਾਂ ਨੂੰ ਬਹੁਤ ਛਛੋਪੰਜ ਤੇ ਦੁਬਿਧਾ ਦੀ ਗੱਲ ਹੁੰਦੀ ਹੈ ਵੀ ਕਰੀ ਕੀ ਜਾਂਦੀ ਹੈ, ਕਿਉਂਕਿ ਜਦੋਂ ਸਾਡਾ ਰਿਮਾਂਡ ਸੀ ਤਾਂ ਸੋ ਕਈ ਲੋਕਲ ਲੋਕ ਵੀ ਇਹ ਨਿੱਕੀ ਨਿੱਕੀ ਗੱਲ ਦਾ ਜਿਹੜਾ ਇਸ਼ਾਰਾ ਆ ਉਹ ਚੰਡੀਗੜ੍ਹੋਂ ਲੈਂਦੇ ਆ। ਇਹ ਐਸਐਸਪੀ ਆ, ਐਸਐਸਪੀ ਚੰਡੀਗੜ੍ਹ ਫੋਨ ਕਰਦਾ, ਫੇਰ ਦੱਸਦੇ ਆ ਵੀ ਹਾਂ ਇਦਾਂ ਕਰੋ, ਆਹ ਨਾ ਕਰੋ। ਉਹ ਪੰਜਾਬੀ 'ਚ ਕਹਿਣ ਵਾਲੀ ਗੱਲ ਆ ਵੀ ਕਿਸੇ ਨੂੰ ਜੇ ਸਾਨੂੰ ਕਿਸੇ ਨੂੰ ਪਿਸ਼ਾਬ ਕਰਨ ਵੀ ਭੇਜਣਾ ਤੇ ਕਹਿੰਦੇ ਇਹ ਤਾਂ ਚੰਡੀਗੜ੍ਹੋਂ ਪੁੱਛ ਕੇ ਦੱਸਦੇ ਆ, ਕੋਈ ਹਾਲ ਨਹੀਂ। ਸੋ ਕਈ ਪੁਲਿਸ ਵਾਲੇ ਇਸ ਗੱਲ ਤੋਂ ਬਹੁਤ ਜਿਹੜੇ ਹਮਦਰਦ ਹੁੰਦੇ, ਕਿਸੇ ਨਾ ਕਿਸੇ ਤਰ੍ਹਾਂ ਲਹਿਰ ਦੇ ਜਾਂ ਨਿਆਂ ਦੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਵੀ ਧੱਕਾ ਹੋ ਰਿਹਾ। ਸੋ ਉਹ ਫਿਰ ਬਹੁਤ ਇਸ ਸਿਸਟਮ ਤੋਂ ਹੁੰਦੀ ਆ ਵੀ ਜੇ ਕਰੋ ਤੁਸੀਂ ਕਿਉਂ, ਯਾਨੀ ਕਿ ਪੋਲੀਟੀਕਲੀ, ਕਿਉਂਕਿ ਉਹਦੇ ਪਿੱਛੇ ਮਨਸ਼ਾ ਸੀ। ਉਦੋਂ ਭਾਈ ਦਲਜੀਤ ਸਿੰਘ ਬਿੱਟੂ ਬਹੁਤ ਜ਼ਿਆਦਾ ਐਕਟਿਵ ਸੀਗੇ ਤੇ ਐਸਜੀਪੀਸੀ ਚੋਣਾਂ ਜਿਹੜੀਆਂ 2011 ਦੇ ਵਿੱਚ ਆਉਣ ਵਾਲੀਆਂ ਸੀ, ਸੋ ਸਾਰੀ ਉਦੋਂ ਪਾਰਟੀ ਨੂੰ ਹੀ ਮੇਨ ਬੰਦਿਆਂ ਨੂੰ 30-40 ਬੰਦਿਆਂ ਦੇ ਉੱਤੇ ਇਹ ਜਿਹੜੇ ਅਨਲਾਫੁਲ ਦੇ ਪਰਚੇ ਵੱਖ-ਵੱਖ ਥਾਵਾਂ ਦੇ ਉੱਤੇ ਮਾਨਸਾ, ਜਲੰਧਰ, ਇੱਥੇ ਅੰਮ੍ਰਿਤਸਰ, ਰੋਪੜ, ਲੁਧਿਆਣੇ ਜਿਹੜੇ ਦਰਜ ਕੀਤੇ ਗਏ ਸੀਗੇ। ਸੋ ਇਸੇ ਕਰਕੇ ਵੀ ਉਹਨਾਂ ਨੂੰ ਜਿਹੜਾ ਸੋਸ਼ਲ ਉਹਨਾਂ ਦੀ ਜਿਹੜੀ ਆ ਉਹ ਗਤੀਵਿਧੀ ਤੋੜਨੀ ਤੇ ਉਹਨਾਂ ਦਾ ਸਾਰਾ ਸੈਟਅਪ ਜਿਹੜਾ ਉਹ ਤੋੜਨਾ ਤਾਂ ਜੋ ਇਹ ਪੋਲੀਟੀਕਲ ਐਕਟਿਵ ਨਾ ਹੋ ਸਕਣ। ਜੀ ਮੰਜਪ੍ਰੀਤ ਸਾਹਿਬ, ਇਹ ਸੂਚੀ ਦੇ ਵਿੱਚ ਇਹ ਵੀ ਗੱਲ ਤੁਸੀਂ ਦਰਸਾਈ ਹੈ ਕਿ 94 ਮਾਮਲੇ 2009 ਤੋਂ ਹੁਣ ਤੱਕ ਦਰਜ ਕੀਤੇ ਗਏ ਆ ਤੇ 94 ਦੇ ਵਿੱਚੋਂ 47 ਨੇ ਜਿਹੜੇ ਉਹ ਖਤਮ ਹੋ ਗਏ ਆ ਹੁਣ ਮਾਮਲੇ। ਸੋ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਦੇ ਜਿਹੜੇ ਮਾਮਲੇ ਦਰਜ ਕੀਤੇ ਗਏ ਸੀ ਇਸ ਪ੍ਰੀਵੈਂਸ਼ਨ ਐਕਟ ਦੇ ਥੱਲੇ, ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਥੱਲੇ, ਉਹਨਾਂ ਮਾਮਲਿਆਂ ਦੇ ਵਿੱਚੋਂ ਬਹੁਤੇ ਉਹ ਨੇ, ਅੱਧ ਨੰਬਰ ਜੇ ਕਹਿ ਲਿਆ ਜਾਵੇ, ਜਿਹੜੇ ਖਤਮ ਹੋ ਗਏ ਆ। ਤੇ ਉਹਨਾਂ ਦੇ ਵਿੱਚ ਫਿਰ ਜੇ ਸਜ਼ਾ ਕਿੰਨਾ ਕੁ ਨੂੰ ਹੋਈ ਹੈ, ਇਹ ਗੱਲ ਦੇਖਣੀ ਬਣਦੀ ਹੈ ਵੀ ਮਾਮਲਿਆਂ ਦਾ ਇਵੈਂਚੁਅਲੀ ਹਸ਼ਰ ਕੀ ਹੁੰਦਾ ਅਦਾਲਤ ਦੇ ਵਿੱਚ ਜਾ ਕੇ। ਦੇਖੋ, ਜਿਵੇਂ ਸੂਚੀ ਮੁਤਾਬਕ 94 ਆ ਜਿਹੜੇ ਮੈਂ ਲਿਸਟ ਕੀਤੇ ਆ, ਹੋਣਗੇ ਇਹਦੇ ਤੋਂ ਜ਼ਿਆਦਾ ਹੀ 5-4-10 ਜ਼ਿਆਦਾ ਹੋਣਗੇ ਜਿਹੜੇ ਮੇਰੇ ਧਿਆਨ 'ਚ ਨਹੀਂ ਆ ਸਕੇ, ਜਾਂ ਜਿਹੜੇ ਕਿਸੇ ਤਰ੍ਹਾਂ ਜਿਹੜੀ ਆ ਸਿੱਖ ਮੂਵਮੈਂਟ ਨਾਲ ਸੰਬੰਧਿਤ ਜਿਹੜੇ ਬੰਦੇ ਉਹਨਾਂ ਦੇ ਦਰਜ ਨਹੀਂ ਹੋਏ, ਕਿਸੇ ਹੋਰ ਤਰ੍ਹਾਂ ਦੇ ਅਪਰਾਧਾਂ ਦੇ ਵਿੱਚ ਜਾਂ ਬਾਰਡਰ ਤੋਂ ਸਮਗਲਿੰਗ ਵਾਲੇ ਕੇਸਾਂ 'ਚ ਵੀ ਯੂਏਪੀ ਲੱਗਦਾ ਹੈਗਾ, ਉਹ ਇਹਦੇ 'ਚ ਦਰਜ ਨਹੀਂ ਹੈਗੇ। ਸੋ ਓਵਰਆਲ ਥੋੜੇ ਜ਼ਿਆਦਾ ਹੀ ਹੋਣਗੇ ਇਹਦੇ ਨਾਲੋਂ। ਇਹ ਸਿਰਫ ਉਹ ਸੰਬੰਧਿਤ ਆ ਜਿਹੜੇ ਸਿੱਖ ਮੂਵਮੈਂਟ ਨਾਲ ਜੋੜ ਕੇ ਜਿਹੜੇ ਕੇਸਾਂ ਨੂੰ ਜਿਹੜਾ ਰਜਿਸਟਰ ਕੀਤੇ ਗਏ ਸੀ। 370 ਬੰਦਿਆਂ ਨੂੰ ਨੋਮੀਨੇਟ ਕੀਤਾ ਗਿਆ। 317 ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ 186 ਬੰਦੇ ਜਿਹੜੇ ਉਹ ਜੇਲ੍ਹਾਂ ਦੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਆ ਤੇ 184 ਬੰਦੇ ਆ ਜਿਹੜੇ ਉਹ ਬਾਹਰ ਆ ਗਏ ਆ, ਜਾਂ ਤਾਂ ਉਹ ਬਰੀ ਹੋ ਗਏ ਉਹਨਾਂ ਦੇ ਕੇਸ, ਜਾਂ ਉਹਨਾਂ ਦੀ ਕੁਝ ਬੰਦਿਆਂ ਦੀ ਜਿਹੜੀ ਆ ਉਹ ਜ਼ਮਾਨਤ ਵੀ ਹੋਈ ਆ। ਸੋ ਇਹ ਆ ਵੀ ਇਹ ਇੱਕ ਵੱਡੀ ਗਿਣਤੀ ਹੈਗੀ ਆ। ਹੁਣ ਆਮ ਤੌਰ ਤੇ ਪਹਿਲਾਂ ਜਿਹੜੇ ਪਿਛਲੇ 5 ਸਾਲ ਪਹਿਲਾਂ ਜਿੰਨੇ ਕੁ ਬੰਦੇ ਸੀ, ਜਾਂ ਖਾਸ ਤੌਰ ਤੇ ਕੈਪਟਨ ਸਰਕਾਰ ਤੋਂ ਪਹਿਲਾਂ ਦੇ 100 ਬੰਦੇ ਹੁੰਦੇ ਜਿਹੜੇ ਸਾਡੇ ਬੰਦੀ ਸਿੰਘ ਉਹ ਸ਼ਾਮਲ ਨਹੀਂ ਹੈਗੇ। ਇਹ ਸੂਚੀ ਜਿਹੜੀ ਆ 200 ਤੋਂ ਜ਼ਿਆਦਾ ਹੁਣ ਟੱਪੀ ਆ, ਆਮ ਤੌਰ ਤੇ 120 ਦੀ ਹੁੰਦੀ ਸੀ। ਸੋ ਜਿਹੜੇ ਬਰੀ ਹੋਏ, ਸਜ਼ਾ ਹੋਏ ਕੇਸ ਆ, ਉਹ ਸਿਰਫ 3 ਸੀ ਜਿਨ੍ਹਾਂ ਦੇ ਵਿੱਚੋਂ ਟ੍ਰਾਇਲ ਕੋਰਟ ਚੋਂ, ਜਿਹੜੇ ਸੈਸ਼ਨ ਜਿੱਥੇ ਟ੍ਰਾਇਲ ਚੱਲਦਾ, ਜਿੱਥੇ ਕੇਸ ਚੱਲਦਾ, 3 ਕੇਸਾਂ ਦੇ ਵਿੱਚ ਸਜ਼ਾ ਹੋਈ ਸੀ। ਪਰ 2 ਕੇਸ ਹਾਈ ਕੋਰਟ ਜਾ ਕੇ ਜਿਹੜੇ ਆ ਉਹ ਖੜੇ ਨਹੀਂ ਰਹਿ ਸਕੇ, ਉਹ ਹਾਈ ਕੋਰਟ ਤੋਂ ਬਰੀ ਹੋ ਗਏ। ਸਿਰਫ ਇੱਕ ਅਪੀਲ ਪੈਂਡਿੰਗ ਆ ਹਾਈ ਕੋਰਟ ਦੇ ਵਿੱਚ। ਕੋਈ ਸਜ਼ਾ ਟ੍ਰਾਇਲ ਦਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਹੈ ਨਹੀਂ ਵੀ ਕੋਈ ਬੰਦਾ ਸਜ਼ਾ ਕੱਟ ਰਿਹਾ ਤੋਂ ਸਜ਼ਾ ਹੋਈ ਸੀ। ਇੱਕ ਅੰਮ੍ਰਿਤਸਰ, ਇੱਕ ਮੁਹਾਲੀ ਤੇ ਇੱਕ ਪਟਿਆਲੇ। ਅੰਮ੍ਰਿਤਸਰ ਤੇ ਮੁਹਾਲੀ ਵਾਲੇ ਜਿਹੜੇ ਹਾਈ ਕੋਰਟ 'ਚ ਜਾ ਕੇ ਬਰੀ ਹੋ ਗਏ ਸੀ, ਯੂਏਪੀ ਐਕਟ ਟੁੱਟ ਗਿਆ ਸੀ। ਤੇ ਜਿਹੜਾ ਪਟਿਆਲੇ ਵਾਲਾ ਕੇਸ ਸੀਗਾ ਉਹਦੇ 'ਚ 4 ਸਾਲ ਸਜ਼ਾ ਹੋਈ ਸੀ 2 ਜਣਿਆਂ ਨੂੰ, ਤੇ ਉਹਨਾਂ ਦੀ ਹਾਈ ਕੋਰਟ ਅਪੀਲ ਪੈਂਡਿੰਗ ਆ ਤੇ ਉਹ ਜ਼ਮਾਨਤ ਦੇ ਉੱਤੇ ਆ। ਸੋ ਇਹ ਕੇਸ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਸਜ਼ਾ ਯਾਫਤਾ ਕਨਵਿਕਟ ਹੈ ਨਹੀਂਗਾ ਕਹਿ ਸਕਦੇ। 1-2 ਹੈਗੇ ਆ, ਉਹ ਬੇਲ ਆਊਟ ਆ, ਉਹਨਾਂ ਦੀ ਅਪੀਲ ਪੈਂਡਿੰਗ ਆ। ਬਾਕੀ ਸਾਰੇ ਅੰਡਰ ਟ੍ਰਾਇਲ ਆ, ਉਹਨਾਂ ਦੇ ਕੇਸ ਕੋਰਟ ਅਦਾਲਤਾਂ ਦੇ ਵਿੱਚ ਪੈਂਡਿੰਗ ਆ, ਜਾਂ ਉਹ ਜ਼ਮਾਨਤ ਦੇ ਬਾਹਰ ਹੈ। 2009 ਤੋਂ 2016 ਜਦੋਂ ਇਹਨੂੰ ਬਾਦਲ ਤੇ ਕੈਪਟਨ ਸਰਕਾਰ ਦੇ ਵਿੱਚ ਮੈਂ ਵੰਡਿਆ ਹੈਗਾ, 2009 ਤੇ 2016 ਤੱਕ 47 ਮਾਮਲੇ ਜਿਹੜੇ ਆ ਬਾਦਲ ਸਰਕਾਰ ਦੇ ਟਾਈਮ ਦਰਜ ਹੋਏ ਆ, ਤੇ ਉਹਦੇ ਚੋਂ 41 ਮਾਮਲੇ ਜਿਹੜੇ ਆ ਉਹ ਡਿਸਚਾਰਜ ਜਾਂ ਬਰੀ ਹੋ ਗਏ ਆ, ਤੇ ਪੈਂਡਿੰਗ ਜਿਹੜੇ ਆ 6 ਮਾਮਲੇ ਹੈਗੇ ਆ। ਇੱਕ ਅਪੀਲ ਪੈਂਡਿੰਗ ਆ ਜਿਹੜੀ ਮੈਂ ਤੁਹਾਨੂੰ ਦੱਸੀ ਪਟਿਆਲੇ ਵਾਲੀ, ਤੇ 5 ਜਿਹੜੇ ਆ ਕੋਰਟਾਂ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਹੈਗੇ ਆ। ਤੇ 2017 ਤੋਂ ਫਿਰ ਜਨਵਰੀ 2017 ਤੋਂ ਜਦੋਂ ਫਿਰ ਮੁੜ ਕੇ ਸਰਕਾਰ ਬਣ ਗਈ ਕੈਪਟਨ ਦੀ, ਉਦੋਂ ਤੇ ਵੀ 47 ਮਾਮਲੇ ਆ। ਉਹ ਤੋਂ 16 ਤੱਕ 47 ਮਾਮਲੇ ਆ, ਤੇ ਇਹ 2017 ਤੋਂ ਹੁਣ ਤੱਕ 2.5 ਸਾਲਾਂ 'ਚ ਹੀ ਕਹਿ ਸਕਦੇ ਆ ਵੀ ਉਨੇ ਹੀ ਮਾਮਲੇ ਆ 47। ਤੇ ਉਹਦੇ ਵਿੱਚੋਂ ਆ ਵੀ 6 ਜਿਹੜੇ ਆ ਉਹ ਡਿਸਚਾਰਜ ਜਾਂ ਬਰੀ ਹੋ ਗਏ ਆ, ਤੇ ਇਹ ਉਹ 41
ਡਿਸਚਾਰਜ ਹੋ ਗਏ, 6 ਪੈਂਡਿੰਗ ਆ, ਇੱਥੇ 6 ਬਰੀ ਹੋ ਗਏ ਆ ਤੇ 41 ਕੇਸ ਜਿਹੜੇ ਆ ਪੈਂਡਿੰਗ ਆ, ਤੇ ਇਹਨਾਂ 47 ਕੇਸ ਹੀ ਜਿਹੜੇ ਪੈਂਡਿੰਗ ਹੈਗੇ, ਇਹਨਾਂ 'ਚ 186 ਜਿਹੜੇ ਆ ਨੌਜਵਾਨ। ਇਹਦੇ 'ਚ ਇਹ ਵੀ ਦੇਖਣ ਵਾਲੀ ਗੱਲ ਆ ਵੀ ਇਹ ਇੱਕ ਬੰਦਾ ਇੱਕ ਕੇਸ 'ਚ ਨਹੀਂ ਹੈਗਾ, ਜਿਵੇਂ ਜਗਤਾਰ ਸਿੰਘ ਜੱਗੀ ਜੌਲ ਹੁਣਾਂ ਦੇ ਮੁਕੱਦਮੇਵਾਰ ਹੈਗੇ ਆ 8 ਪੰਜਾਬ ਵਾਲਾ ਜਿਹੜਾ ਪੈਂਡਿੰਗ ਹੈਗਾ। ਸੋ ਇੱਕ ਬੰਦੇ ਜਿਵੇਂ ਭਾਈ ਦਲਜੀਤ ਸਿੰਘ ਬਿੱਟੂ ਦੇ 5 ਕੇਸ ਸੀਗੇ, ਉਹ 5 ਬਰੀ ਹੋ ਗਏ ਆ, ਜਾਂ ਭਾਈ ਜਗਤਾਰ ਸਿੰਘ ਤਾਰਾ ਦੇ ਜਿਹੜੇ ਆ 2 ਪਟਿਆਲੇ ਤੇ ਦੋ ਜਲੰਧਰ ਦੇ, 2 ਪਟਿਆਲੇ ਦੇ ਜਿਹੜੇ ਕੇਸ, ਇੱਕ ਪਟਿਆਲੇ ਦਾ, 2 ਜਲੰਧਰ ਦੇ ਜਿਹੜੇ ਪੈਂਡਿੰਗ ਆ। ਸੋ ਇਸ ਤਰ੍ਹਾਂ ਵੀ ਹੈਗਾ ਵੀ ਕਿਸੇ ਦੇ ਉੱਤੇ ਕੇਸ ਜ਼ਿਆਦੇ ਹੋਣ, ਬੰਦਾ ਭਾਵੇਂ ਇੱਕੋ ਹੀ ਆ, ਉਹ 186 ਬੰਦੇ ਜਿਹੜੇ ਅੰਦਰ ਆ, ਉਹਨਾਂ ਦੇ ਕਿਸੇ ਬੰਦਿਆਂ ਦੇ 1 ਕੇਸ ਆ, ਕਿਸੇ ਦੇ 4 ਆ, ਕਿਸੇ ਦੇ 8 ਆ, ਕਿਸੇ ਦੇ 10 ਆ। ਸੋ ਇਹ ਜਿਹੜੇ ਅੰਕੜੇ ਆ ਬੜੇ ਗੰਭੀਰ ਮੈਂ ਸਮਝਦਾ ਹੈਗੇ ਆ। ਪਿਛਲੇ ਜਿਹੜੇ ਵੀ ਇੰਨੇ ਬੰਦਿਆਂ ਦਾ UAP ਦੇ ਵਿੱਚ ਅੰਦਰ ਹੋਣਾ, ਤੇ ਅਲਟੀਮੇਟਲੀ ਇਹਨਾਂ ਦਾ ਹਸ਼ਰ ਜਿਹੜਾ ਉਹੀ ਆ ਜੋ ਪਿਛਲੇ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਵੀ ਉਹ ਬਰੀ ਹੋਈ ਹੁੰਦੇ ਆ ਬਹੁਤੇ। ਜੇ ਕਿਸੇ ਨੂੰ ਥੱਲਿਓਂ ਸਜ਼ਾ ਵੀ ਹੋ ਗਈ ਤੇ ਹਾਈ ਕੋਰਟੋਂ ਵੀ ਬਰੀ ਹੋਏ ਆ, ਪਰ ਇਹ ਵੀ ਆ ਵੀ ਇਹਨਾਂ ਦੀ ਜ਼ਮਾਨਤ ਹੋਣ ਦੇ ਵਿੱਚ ਜਿਹੜਾ ਸਮਾਂ ਲੱਗ ਜਾਂਦਾ। ਪਿੱਛੇ 2 ਬੰਦਿਆਂ ਦੀ ਜ਼ਮਾਨਤ ਹਾਈ ਕੋਰਟ ਤੋਂ ਹੋਈ ਆ ਅਨਲਾਫੁਲ 'ਚ, ਉਹ 3 ਸਾਲ ਦੀ ਉਹਨਾਂ ਦੀ ਕਸਟਡੀ ਹੋ ਗਈ। ਅਲਟੀਮੇਟਲੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉਹ ਬੰਦੇ ਜਿਹੜੇ ਆ ਉਹ ਆਉਂਦੇ ਸਮੇਂ 'ਚ ਜਦੋਂ ਵੀ ਹੁਣ ਅਦਾਲਤਾਂ ਖੁੱਲੀਆਂ ਉਹ ਬੰਦੇ ਬਰੀ ਹੋਣ। ਪਹਿਲਾਂ ਗੱਲ ਸੀ, ਪਰ ਹੁਣ 3 ਸਾਲ ਦਾ ਸਮਾਂ ਕੱਟਣ ਤੋਂ ਬਾਅਦ ਜਿਹੜੀ ਆ ਹਾਈ ਕੋਰਟ ਨੇ ਉਹਨਾਂ ਨੂੰ ਜਿਹੜੀ ਜ਼ਮਾਨਤ ਦਿੱਤੀ। ਹੋਰ ਬਾਕੀਆਂ ਦੇ ਵੀ 1 ਸਾਲ 2 ਸਾਲ 3 ਸਾਲ 5 ਸਾਲ ਤੱਕ ਜਿਹੜੀ ਆ ਉਹਨਾਂ ਦੀ ਕਸਟਡੀ ਤੋਂ ਬਾਅਦ ਜ਼ਮਾਨਤ ਹੁੰਦੀ ਆ ਜਾਂ ਕੇਸ ਹੀ ਬਰੀ ਹੁੰਦਾ। ਜੀ ਮੰਚਪੁਰ ਸਾਹਿਬ, ਜਿਵੇਂ ਤੁਸੀਂ 2 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਵੀ ਅਕਾਲੀ ਭਾਜਪਾ ਵੇਲੇ 47 ਮਾਮਲੇ ਦਰਜ ਕੀਤੇ ਗਏ ਸੀ, ਜਦੋਂ ਹੁਣ 2017 ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ 47 ਹੁਣ 2.5 ਸਾਲਾਂ ਦੇ ਵਿੱਚ ਜਿਹੜੇ ਨੇ ਦਰਜ ਕੀਤੇ ਗਏ ਨੇ। ਸੋ ਪਹਿਲਾਂ ਤੇ ਹੁਣ ਦੇ ਵਿੱਚ ਫਰਕ ਕੀ ਦੇਖਦੇ ਹੋ? ਇਹ ਵੱਡੇ ਲੈਵਲ ਤੇ ਹੁਣ ਕਿਉਂ ਮਾਮਲੇ ਜਿਹੜੇ ਨੇ UAPA ਦੇ ਤਹਿਤ ਦਰਜ ਕੀਤੇ ਜਾ ਰਹੇ ਨੇ? ਖਾਸ ਤੌਰ ਤੇ ਜੇ ਪਿਛਲੇ ਮਹੀਨੇ 1.5 ਮਹੀਨੇ ਦਾ ਸਮਾਂ ਦੇਖਣਾ ਹੋਵੇ ਤੇ ਤਕਰੀਬਨ ਦਰਜਨ ਦੇ ਕਰੀਬ ਗ੍ਰਿਫਤਾਰੀਆਂ ਇਸ ਮਹੀਨੇ 1.5 ਮਹੀਨੇ ਦੇ ਵਿੱਚ ਹੋਈਆਂ ਨੇ UAPA ਦੇ ਤਹਿਤ। ਹਾਂਜੀ ਦੇਖੋ, ਇਹਦੇ 'ਚ ਹੁਣ ਜਿਉਂ-ਜਿਉਂ ਇਲੈਕਸ਼ਨ ਆਉਣੀ ਆ ਜਿਹੜੀ ਇਹਦੇ 'ਚ, ਕਿਉਂਕਿ ਇਹ ਮੈਂ ਸਮਝਦਾ ਇਹ ਪੋਲਿਟਿਕਸ ਨਾਲ ਸੰਬੰਧਿਤ ਇਹ ਲਾਅ ਹੈਗਾ, ਜਿਹੜੇ ਇਕੱਲੇ ਇੱਥੇ ਨਹੀਂ ਹੋ ਰਹੇ ਦਰਜ ਪੰਜਾਬ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚ। ਖਾਸ ਤੌਰ ਤੇ ਹੁਣ ਜਿਵੇਂ ਦੇਖੋ ਦਿੱਲੀ ਦੇ ਵਿੱਚ ਵੀ ਇਹ ਹੈ ਨਹੀਂ, ਜਿਹੜੇ ਦਿੱਲੀ ਪੁਲਿਸ ਨੇ ਫੜੇ ਸੀ ਉੱਥੇ ਸ਼ਾਹੀਨ ਬਾਗ ਦੇ ਵਿੱਚ। ਹੋਰ ਵੀ ਜਿਹੜੇ ਐਕਟਿਵਿਸਟ ਹੈਗੇ ਆ, ਇਕੱਲੇ ਸਿੱਖਾਂ ਤੇ ਪੰਜਾਬ ਤੇ ਨਹੀਂ, ਉਹਨਾਂ ਦੇ ਪਹਿਲਾਂ ਤੋਂ ਹੀ, ਜਾਂ ਭੀਮਾ ਕੋਰੇਗਾਂਵ ਵਾਲਾ ਜਿਹੜਾ ਕੇਸ ਆ ਉਹਦੇ 'ਚ ਉਹਨਾਂ ਦੇ ਸਾਹਿਤਕਾਰ ਲਿਟਰੇਚਰ ਵਾਲੇ ਵਰਵਰਾ ਰਾਓ ਵਰਗੇ ਹੈਗੇ, ਵਕੀਲ ਵੀ ਹੈਗੇ ਰਜੇਸ਼ ਗਾਡਗਿਲ ਵਰਗੇ, ਜਿਨ੍ਹਾਂ ਦੇ ਉੱਤੇ ਇਹ UAP ਐਕਟ ਲਾਇਆ। ਸੋ ਇਹ ਪਾਲਿਸੀ ਜਿਹੜੀ ਕੋਈ ਪੰਜਾਬ ਸਰਕਾਰ ਦੀ ਨਹੀਂ ਹੈਗੀ, ਮੈਂ ਸਮਝਦਾ ਇਹ ਸੈਂਟਰ ਗਵਰਨਮੈਂਟ ਵੱਲੋਂ ਹੀ ਸਾਰੇ ਇੰਡੀਆ ਦੇ ਵਿੱਚ ਜਿਹੜੇ ਵੀ ਕੋਈ ਅੱਗੇ ਤਾਂ ਸੀਗਾ ਵੀ ਜਿਹੜੇ ਦੇਸ਼ ਦੇ ਖਿਲਾਫ ਆ ਜਾਂ ਵੱਖਰਾ ਮੁਲਕ ਚਾਹੁੰਦੇ ਆ ਜਾਂ ਵੱਖ ਹੋਣਾ ਚਾਹੁੰਦੇ ਆ, ਉਹਨਾਂ ਦਾ ਸੀ BJP ਪਾਰਟੀ ਦੇ ਵਿਰੁੱਧ ਜਾਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਹੈਗਾ, ਜਿਵੇਂ CAA NRC, ਉਹਨਾਂ ਦੇ ਉੱਤੇ ਵੀ ਜਿਹੜੇ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਜਿਹੜੇ UAP ਦੇ ਜਿਹੜੇ ਪਰਚੇ ਦਰਜ ਕੀਤੇ ਆ। ਸੋ ਇਹ ਉਹੀ ਸਿਨੈਰੀਓ ਹੈਗਾ ਜੋ ਬਾਕੀ ਇੰਡੀਆ ਦੇ ਵਿੱਚ ਹੋ ਰਿਹਾ, ਉਹਦੇ ਤਹਿਤ ਹੀ। ਹੁਣ ਇੱਥੇ ਕੋਈ ਫਰਕ ਨਹੀਂ ਹੈਗਾ ਵੀ ਕੈਪਟਨ ਸਰਕਾਰ ਕਾਂਗਰਸ ਦੀ ਆ ਤੇ ਉਹ BJP ਦਾ। ਕੈਪਟਨ ਸਰਕਾਰ ਯੂਨੀਅਨ ਹੋਮ ਮਿਨਿਸਟਰੀ ਦੇ ਮੁਤਾਬਕ ਹੀ ਕੰਮ ਕਰ ਰਿਹਾ। ਉਹਦੇ DGP ਆਫਿਸ ਜਿਹੜਾ ਕਿ ਕਿਸੇ ਸਟੇਟਾਂ ਦਾ ਤਾਂ ਲਾਅ ਐਂਡ ਆਰਡਰ ਦਾ ਜਿਹੜਾ ਮੇਨ ਹੀ ਹੋਮ ਮਿਨਿਸਟਰੀ ਤੇ ਇੱਕ ਜਿਹੜਾ ਸੈਂਟਰਲ ਹੋਮ ਮਿਨਿਸਟਰੀ ਨੇ ਜਿਹੜਾ ਉੱਥੇ ਸੁਰੱਖਿਆ ਸਲਾਹਕਾਰ ਹੁਣ ਸਟੇਟਾਂ ਦੇ ਵਿੱਚ ਵੀ ਲਾਏ ਆ, ਉਹ ਉਹੀ ਚਲਾ ਰਹੇ ਆ। ਤੇ ਉਹ ਜਿਵੇਂ ਕਿਉਂਕਿ ਸਾਰੀਆਂ ਜਿਹੜੀਆਂ ਪ੍ਰੈਸ ਮੀਟਸ ਹੈਗੀਆਂ ਇਹਨਾਂ ਕੇਸਾਂ ਦਾ ਸੰਬੰਧ DGP ਖੁਦ ਹੈਂਡਲ ਕਰਦਾ ਆ ਤੇ ਉਹ ਪ੍ਰੈਸ ਨੂੰ ਬਿਆਨ ਜਾਰੀ ਕਰਦਾ ਆ। ਸੋ ਉਹ ਸਾਰਾ ਕੁਝ ਸੈਂਟਰ ਤੋਂ ਥਰੂ DGP ਜਿਹੜਾ ਇਹ ਸਾਰਾ ਕੁਝ ਚੱਲ ਰਿਹਾ। ਮੁੱਖ ਮੰਤਰੀ ਦਾ ਮੈਂ ਸਮਝਦਾ ਵੀ ਇਹਦੇ ਵਿੱਚ ਇਹ ਮਾਈਨਸ ਹੀ ਹੈਗਾ। ਦੂਜੇ ਪਾਸੇ ਕਪਿਲ ਸਿੱਬਲ ਸੀਨੀਅਰ ਐਡਵੋਕੇਟ ਆ ਸੁਪਰੀਮ ਕੋਰਟ ਦੇ, ਉਹਨਾਂ ਨੇ ਆਰਟੀਕਲ ਲਿਖਿਆ ਵੀ BJP ਸੱਤਾ ਜਿਹੜੀ ਹੈਗੀ ਆ ਉਹ ਕਾਂਗਰਸ ਵਰਕਰਾਂ ਨੂੰ ਜਾਂ ਦੂਜਿਆਂ ਨੂੰ, ਲੋਕ ਆਮ ਜਿਹੜੇ ਐਕਟਿਵਿਸਟ ਹੈਗੇ ਸੋਸ਼ਲ, ਉਹਨਾਂ ਦੇ ਉੱਤੇ ਪਰਚੇ ਵੱਧ ਦਰਜ ਕਰ ਰਹੀ ਆ। ਸੋ ਉਹਦੀ ਗੱਲ ਆਉਣ ਤੋਂ ਬਾਅਦ ਹੀ ਮੈਂ ਦੁਬਾਰੇ ਇਹ ਕੰਪਾਈਲ ਕੀਤੀ ਲਿਸਟ ਵੀ ਕੱਲੀ BJP ਨਹੀਂ ਕਰ ਰਹੀ, ਤੁਹਾਡੀ ਸਟੇਟ ਆ, ਤੁਹਾਡੀ ਜਵਾਬਦਾਰੀ ਬਣਦੀ ਆ ਵੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੈਗੀ, ਤੁਸੀਂ ਫਿਰ BJP ਦਾ ਏਜੰਡਾ ਕਿਉਂ ਪੰਜਾਬ 'ਚ ਲਾਗੂ ਕਰਦੇ ਹੋ? ਉਹਦੇ ਤਹਿਤ ਵੀ ਇਹ ਕੀਤੀ ਆ ਵੀ ਤੁਸੀਂ ਦੇਖੋ ਵੀ ਕੱਲ ਹੀ BJP ਸਰਕਾਰ ਨੇ ਤਾਂ ਜਿੰਨੇ ਕੀਤੇ ਆ 9 ਤੋਂ 16 ਤੱਕ 7-8 ਸਾਲਾਂ ਤੁਸੀਂ
ਸੋ ਇੱਕ ਉਹਨਾਂ ਨੂੰ ਵੀ ਚੈਲੰਜ ਹੈਗਾ ਇਹ ਸੂਚੀ ਵੀ ਤੁਸੀਂ ਜੇ ਕਹਿੰਦੇ ਹੋ ਵੀ ਕਾਂਗਰਸ ਜਿਹੜੀ ਆ ਬੀਜੇਪੀ ਦੇ ਵਿਰੋਧ ਦੇ ਵਿੱਚ ਆ ਤਾਂ ਫਿਰ ਇਸ ਗੱਲ ਦਾ ਜਵਾਬ ਦਿਓ, ਇਹ ਪੱਖ ਰੱਖੋ ਆਪਣਾ ਵੀ ਤੁਸੀਂ ਉੱਥੇ ਕਹਿੰਦੇ ਹੋ ਪਰਚੇ ਦਰਜ, ਇੱਥੇ ਵੀ ਪਰਚੇ ਦਰਜ ਹੋ ਰਹੇ। ਸੋ ਕਾਂਗਰਸ ਬੀਜੇਪੀ ਦਾ ਮੈਂ ਸਮਝਦਾ ਕੋਈ ਵਿੱਚ ਉਹ ਵਖਰੇਵਾ ਨਹੀਂ ਹੈਗਾ, ਉਹ ਅੰਦਰ ਖਾਤੇ ਕਰਦੇ ਸੀ ਤੇ ਇਹ ਉਹਨਾਂ ਦਾ ਬਾਹਰੀ ਪੱਖ ਆ ਜਿਹੜਾ ਹਿੰਦੂਤਵਾ ਦਾ। ਜੀ ਮੰਜਪੁਰ ਸਾਹਿਬ, ਇੱਥੇ ਇਹ ਵੀ ਦੇਖਣਾ ਬਣਦਾ ਜਿੱਥੇ ਤੁਸੀਂ ਕਾਂਗਰਸ ਤੇ ਬੀਜੇਪੀ ਨੂੰ ਇੱਕੋ ਸਾਈਡ ਦੇ ਉੱਤੇ ਰੱਖ ਰਹੇ ਹੋ ਤੇ ਫਿਰ ਇਹ ਸਵਾਲ ਉੱਠਦਾ ਵੀ ਜਦੋਂ ਇਹ UAPA ਐਕਟ ਲਾਇਆ ਜਾਂਦਾ ਹੈ, ਜਿਨ੍ਹਾਂ ਬੰਦਿਆਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਂਦਾ, ਜਿਹੜੇ ਡਾਟਾ ਹੈਗਾ ਜਿਹੜਾ ਉਹ ਕੀ ਦੱਸਦਾ ਕਿ ਕੀ ਉਹ ਜ਼ਿਆਦਾਤਰ ਮਾਈਨੋਰਿਟੀਜ਼ ਦੇ ਨਾਲ ਸੰਬੰਧਿਤ ਹੁੰਦੇ ਆ? ਜਿਵੇਂ ਤੁਹਾਡੀ ਸੂਚੀ ਦੇ ਵਿੱਚ ਤੁਸੀਂ ਸਾਰੇ ਕੇਸ ਮੇਨਲੀ ਉਹੀ ਕਵਰ ਕੀਤੇ ਆ ਜਿਹੜੇ ਸਿੱਖਾਂ ਦੇ ਖਿਲਾਫ ਜਿਹੜੇ ਆ ਰਜਿਸਟਰ ਕੀਤੇ ਗਏ ਆ। ਸੋ ਜੇ ਓਵਰਆਲ ਗੱਲ ਕਰਨੀ ਹੋਵੇ ਤੇ ਕੀ ਘੱਟ ਗਿਣਤੀਆਂ ਦੇ ਖਿਲਾਫ ਹੀ ਵਾਧੂ ਤੌਰ ਤੇ ਇਹ ਜਿਹੜੇ ਐਕਟ ਨੇ ਉਹ ਲਾਏ ਜਾਂਦੇ ਨੇ ਜਾਂ ਮੈਜੋਰਿਟੀ ਕਮਿਊਨਿਟੀ ਦੇ ਖਿਲਾਫ ਵੀ ਇਹਦੀ ਵਰਤੋਂ ਹੁੰਦੀ ਆ ਪੁਲਿਸ ਵੱਲੋਂ? ਹੁਣ ਉਸ ਤਰ੍ਹਾਂ ਸੋਸ਼ਲ ਨਹੀਂ ਰਿਹਾ ਵੀ ਇਕੱਲੇ ਮਿਨੋਰਿਟੀ, ਜ਼ਿਆਦਾ ਮਿਨੋਰਿਟੀ ਤੁਸੀਂ 95% ਕਹਿ ਸਕਦੇ ਹੋ ਵੀ ਜਿਹੜਾ ਉਹਦੇ ਤੇ ਮਿਨੋਰਿਟੀਆਂ ਦੇ ਉੱਤੇ ਹੈਗਾ ਮੁਸਲਮਾਨਾਂ। ਜਿਵੇਂ ਕਾਂਗਰਸ ਦੀ ਸਰਕਾਰ ਸੀ ਤਾਂ NIA ਵੀ ਉਹਨਾਂ ਨੇ ਬਣਾਈ ਸੀ, UAP ਐਕਟ ਵੀ ਉਹੀ ਲੈ ਕੇ ਆਏ ਸੀਗੇ ਤੇ ਉਦੋਂ ਜਿਹੜੇ ਬਲਾਸਟ ਹੋਏ ਸੀਗੇ ਪਹਿਲਾਂ ATS ਨੇ ਉਹਨਾਂ ਦੇ ਵਿੱਚ ਉਹ ਰੱਖੇ ਸੀਗੇ ਮੁਸਲਮਾਨ ਤੇ ਬਾਅਦ ਦੇ ਵਿੱਚ ਉਹ ਜਾਂਚ NIA ਕੋ ਗਈ, ਹਿੰਮਤ ਕਰਕਰੇ ਕੋ ਸੀ, ਉਦੋਂ ATS ਸੀਗੀ, ਪਹਿਲਾਂ ਪੁਲਿਸ ਨੇ ਮੁਸਲਮਾਨ ਰੱਖੇ ਨੇ ਜਿਹੜੇ ਰਾਈਟ ਵਿੰਗ ਜਿਹੜੇ ਆ ਕਰਨਲ ਪ੍ਰੋਹਤ, ਅਸੀਮਾਨੰਦ ਵਰਗੇ ਜਿਹੜੀ ਪ੍ਰਗਿਆ ਠਾਕਰ ਵਰਗੀਆਂ ਉਹ ਰੱਖੇ ਵਿੱਚ ਉਹਨਾਂ ਨੂੰ। ਹੁਣ ਜਦੋਂ BJP ਦੀ ਸਰਕਾਰ ਆ ਗਈ ਕੇਸ ਪੈਂਡਿੰਗ ਸੀ, ਸੋ BJP ਸਰਕਾਰ ਨੇ ਫਿਰ ਜਿਹੜੀ ਪ੍ਰੋਸੀਕਿਊਸ਼ਨ ਆ ਏਜੰਸੀ ਬਣ ਗਈ ਤੇ ਇਹਨਾਂ ਨੇ ਉਹਨਾਂ ਨੂੰ ਜ਼ਮਾਨਤਾਂ ਦਵਾਈਆਂ। ਅਸੀਮਾਨੰਦ ਦਾ 68 ਬੰਦੇ ਮਰੇ ਸੀ ਬਲਾਸਟ ਸਮਝੌਤਾ ਐਕਸਪ੍ਰੈਸ, ਇਹਨਾਂ ਨੇ ਬੈਸਟ ਐਵੀਡੈਂਸ ਜਿਹੜਾ ਉਹਦੇ ਖਿਲਾਫ ਸੀ ਉਹ ਵਿਦ ਹੋਲਡ ਕਰ ਲਿਆ। ਕੋਰਟ ਨੇ ਜੱਜਮੈਂਟ ਦੇ ਵਿੱਚ ਇਹ ਗੱਲ ਲਿਖ ਦਿੱਤੀ ਵੀ NIA ਪ੍ਰੋਸੀਕਿਊਸ਼ਨ ਏਜੰਸੀ ਨੇ ਇਹਨਾਂ ਨੇ ਫਿਰ ਕੰਮ ਕਰਨਾ ਸ਼ੁਰੂ ਕੀਤਾ। ਟਾਈਮ NIA ਕੇਸਾਂ ਦੇ ਵਿੱਚ ਸੀ UAP, ਉਹਨਾਂ ਨੂੰ ਜ਼ਮਾਨਤਾਂ ਦੇਣੀਆਂ ਸ਼ੁਰੂ ਕਰਤੀਆਂ, ਕੇਸ ਬਰੀ ਕਰਾਉਣੇ ਸ਼ੁਰੂ ਕੀਤੇ। ਪ੍ਰਗਿਆ ਠਾਕਰ ਨੂੰ ਜ਼ਮਾਨਤ ਵੀ ਦਵਾਈ, ਉਹਨੂੰ ਮੈਂਬਰ ਪਾਰਲੀਮੈਂਟ ਵੀ ਬਣਾਇਆ। ਹਾਲਾਂਕਿ ਉਹਦੇ ਉੱਤੇ ਟੈਰਰਿਜ਼ਮ ਦੇ ਜਿਹੜੇ ਆ ਚਾਰਜ ਫਰੇਮ ਹੋ ਚੁੱਕੇ ਆ। ਸਾਡਾ ਤਾਂ ਨੌਜਵਾਨ ਫੜਿਆ ਵੀ ਜਾਵੇ ਉਹਨੂੰ ਫੜਦੇ ਨੂੰ ਅੱਤਵਾਦੀ ਘੋਸ਼ਿਤ ਕਰਦੇ ਆ, ਹੁਣ ਇਹਨਾਂ ਨੇ ਉਲਟ ਕਰ ਲਿਆ, ਬੰਦਾ ਫੜਨ ਦੀ ਲੋੜ ਹੀ ਨਹੀਂ, ਬੰਦੇ ਨੂੰ ਸਿੱਧੇ ਰੂਪ ਦੇ ਵਿੱਚ ਪਹਿਲਾਂ ਟੈਰਰਿਸਟ ਡਿਕਲੇਅਰ ਕਰ ਦਿਓ, ਬਾਅਦ ਦੇ ਵਿੱਚ ਕਿਹੜੀਆਂ ਅਦਾਲਤਾਂ ਉਹਨੂੰ ਬਰੀ ਕਰਨਗੀਆਂ ਵੀ ਆਲਰੇਡੀ ਐਗਜ਼ੈਕਟਿਵ ਜਿਹੜੀ ਆ ਉਹ ਸੁਪਰਸੀਡ ਕਰ ਰਹੀ ਹੁਣ ਜੁਡੀਸ਼ਰੀ ਨੂੰ। ਸੋ ਹਾਲਾਤ ਇਹ ਆ ਵੀ ਜਦੋਂ ਇਹਨਾਂ ਹੁਣ ਉਹਨਾਂ ਨੂੰ ਵਿਡਰਾਉਣ ਕਰ ਰਹੇ ਆ ਜਾਂ ਉਹ ਨਰਮ ਰੱਖ ਰਹੇ ਆ ਜਾਂ ਬਰੀ ਕਰਾ ਰਹੇ ਆ, ਜ਼ਮਾਨਤਾਂ ਦਵਾ ਰਹੇ ਆ, ਤੇ ਇਹ ਮੁਸਲਮਾਨਾਂ ਤੇ ਸਿੱਖਾਂ ਤੇ ਲੈਫਟਿਸਟ ਜਿਹੜੇ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੇ ਆ ਹੁਣ ਪਰਚੇ ਦਰਜ ਕਰ ਰਹੇ ਆ। ਹੋ ਸਕਦਾ ਕੱਲ ਨੂੰ ਕਾਂਗਰਸ ਆਵੇ, ਕੁਝ ਬੰਦੇ ਲੈਫਟਿਸਟ ਜਾਂ ਉਹਨਾਂ ਦੇ ਬੰਦੇ ਇਹ ਛੱਡੇ ਜਾਣ, ਉਹਨਾਂ ਦੇ ਉੱਤੇ UAP ਵਗੈਰਾ ਵਾਪਸ ਹੋਵੇ ਜੇ ਕਾਂਗਰਸ ਵਾਪਸੀ ਕਰਦੀ ਆ। ਅਦਰਵਾਈਜ਼ ਜਿਹੜੇ ਸਿੱਖ ਆ ਇਹ ਦੋਨੇ ਪਾਸੇ ਨਪੀੜੇ ਜਾਂਦੇ ਆ। ਸਾਡਾ ਤਾਂ ਆ ਹੁਣ ਏਡੀ ਲਿਸਟ ਹੈਗੀ ਆ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਕਮਿਊਨਿਟੀ ਨੇ, ਮੁਸਲਮਾਨਾਂ ਨੇ ਜਾਂ ਲੈਫਟਿਸਟ ਨੇ ਕੋਈ ਸੂਚੀ ਵੀ ਇੰਨੇ UAP ਦੇ ਕੇਸ ਦਰਜ ਹੋਏ ਆ। ਸੋ ਪਰ ਇਹ ਸਾਨੂੰ ਫਿਰ ਜਗ੍ਹਾ ਨਹੀਂ ਮਿਲਦੀ ਇਸ ਖਿੱਤੇ ਦੇ ਵਿੱਚ ਜਦੋਂ UAP ਦੀ ਮੂਵ ਚੱਲਦੀ ਆ। ਮੈਂ ਕਈ ਵਾਰੀ ਕਲਕੱਤੇ ਵੀ, ਕਈ ਜਗ੍ਹਾ ਦੇ ਉੱਤੇ ਦਿੱਲੀ ਵੀ ਜਾ ਆ, ਪਰ ਉਹ ਸਾਨੂੰ ਪਤਾ ਨਹੀਂ ਉਹਨਾਂ ਦੇ ਨਾਲ ਉਹਨਾਂ ਨੂੰ ਕੀ ਆ ਵੀ ਉਹ ਸਾਨੂੰ ਵੀ ਬਹੁਤੀ ਵਾਰੀ ਹੁਣ ਕਈ ਜਥੇਬੰਦੀਆਂ ਹੈਗੀਆਂ ਜਿਹੜੀਆਂ ਸਾਂਝੇ ਰੂਪ 'ਚ ਕਰਦੀਆਂ, ਪਰ ਆਮ ਤੌਰ ਤੇ ਉਹ ਲੈਫਟਿਸਟ ਦੇ ਜਿਹੜੇ ਹੈਗੇ ਆ ਜਾਂ ਮੁਸਲਮਾਨਾਂ ਦੇ ਕੇਸਾਂ ਨੂੰ ਉਹ ਲਾਈਮਲਾਈਟ 'ਚ ਲਿਆਉਂਦੇ ਆ। ਆ ਹੁਣ ਸਿੱਖਾਂ ਦੇ ਉੱਤੇ ਦਰਜ ਕੇਸਾਂ ਦੀ ਇੰਨੀ ਸੂਚੀ ਆ ਤੇ ਉਹ ਵੀ ਸ਼ਾਇਦ ਅਸੀਂ ਸੋਸ਼ਲ ਐਕਟੀਵਿਸਟਾਂ ਸਾਡੇ ਤੇ UAP ਹੋਇਆ, ਸੋ ਇਹ ਵੀ ਝੋਰਾ ਰਹਿੰਦਾ ਵੀ ਉਹ ਉਨੀ ਜਗ੍ਹਾ ਮਿਲਦੀ ਨਹੀਂ ਜਿੰਨਾ ਸਾਨੂੰ ਇਸ ਖਿੱਤੇ ਦੇ ਵਿੱਚ ਜਿਹੜਾ ਨਪੀੜਿਆ ਜਾਂਦਾ। ਸੋ ਓਵਰਆਲ ਇਹੀ ਆ ਵੀ ਕੱਲ ਨੂੰ ਕੀ ਪੋਲਿਟਿਕਸ ਬਦਲਦੀ ਆ, ਜੇ ਪੋਲਿਟਿਕਸ ਬਦਲਦੀ ਉਹਦੇ ਹਿਸਾਬ ਨਾਲ ਹੀ ਅਫੈਕਟਡ ਹੁੰਦੇ ਆ ਇਹ ਕੇਸ। ਅਦਰਵਾਈਜ਼ ਸਿੱਖਾਂ ਦਾ ਖਾਸ ਤੌਰ ਤੇ ਜਿਹੜਾ ਹੈਗਾ ਇਹਨਾਂ ਕੇਸਾਂ ਦੀ ਸੂਚੀ ਦੇ ਵਿੱਚ ਹਿੰਦੂ ਮੁੰਡੇ ਵੀ ਹੈਗੇ ਆ, ਮੁਸਲਮਾਨ ਵੀ ਹੈਗੇ ਆ, ਪਰ ਇਹ ਆ ਵੀ ਬਹੁਤ ਗਿਣਤੀ ਜਿਹੜੀ ਸਿੱਖਾਂ ਦੇ ਹੈਗੀ। ਹਿੰਦੂ ਉਹ ਆ ਜਿਹੜੇ ਜਿਨ੍ਹਾਂ ਨੂੰ ਹੁਣ ਗੈਂਗਸਟਰ ਕਹਿ ਕੇ ਨਾਲ ਜੋੜਿਆ ਜਾਂਦਾ ਵੀ ਹਥਿਆਰ UP ਮੇਲਠ, UP ਗਾਜ਼ੀਆਬਾਦ, ਉਹਨਾਂ ਏਰੀਆ ਦੇ ਉੱਤੇ ਹੈਗੇ ਜਿਨ੍ਹਾਂ ਦੇ ਉੱਤੇ ਆ ਵੀ ਇਹਨਾਂ ਨੇ ਇਹਨਾਂ ਟੈਰਰਿਸਟ ਐਕਟੀਵਿਟੀ ਵਾਸਤੇ ਹਥਿਆਰ ਸਪਲਾਈ ਕੀਤੇ। ਮੰਜਪੁਰ ਸਾਹਿਬ, ਜੇ ਰੀਸੈਂਟਲੀ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਹੁਣ, ਜਿਹੜਾ ਪਿਛਲੇ ਮਹੀਨੇ ਡੇਢ ਮਹੀਨੇ ਦਾ ਜੇ ਸਮਾਂ ਦੇਖਣਾ ਹੋਵੇ ਜਿਹਦੇ ਵਿੱਚ ਦਰਜਨ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਨੇ ਸਿੱਖ ਨੌਜਵਾਨਾਂ ਦੀਆਂ, ਇਹਨਾਂ ਕੇਸਾਂ ਦਾ ਕੀ ਇਸ ਵਕਤ ਜਿਹੜਾ ਹੈ ਉਹ ਜਿਹੜਾ ਜੇ ਕਹਿਣਾ ਹੋਵੇ ਵੀ
ਕੀ ਚੱਲ ਕੀ ਰਿਹਾ ਐਗਜ਼ੈਕਟਲੀ। ਜੇ ਸਰਕਾਰੀ ਨੀਤੀ ਦੀ ਇੱਕ ਪਾਸੇ ਅਸੀਂ ਗੱਲ ਕੀਤੀ ਹੈ ਵੀ ਕੇਸ ਰਜਿਸਟਰ ਕਿਵੇਂ ਕੀਤੇ ਜਾਂਦੇ ਨੇ, ਪਰ ਜਿਹੜੇ ਹੁਣ ਰੀਸੈਂਟ ਮਾਮਲੇ ਹੋ ਰਹੇ ਨੇ ਖਾਸ ਤੌਰ 'ਤੇ 2020 ਰੈਫਰੈਂਡਮ ਦੇ ਨਾਲ ਜੋੜ ਕੇ, ਇਹ ਸਾਰੀ ਕਹਾਣੀ ਕੀ ਹੈ ਤੇ ਗੱਲ ਕਿੱਧਰ ਨੂੰ ਜਾਂਦੀ ਨਜ਼ਰ ਆਉਂਦੀ ਹੈ? ਦੇਖੋ, ਜਿਹੜੀ 2020 ਰੈਫਰੈਂਡਮ ਨੂੰ ਤਾਂ ਉਹਨਾਂ ਨੇ ਐਡਵੋਕੇਟ ਜਿਹੜੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੇ ਅਨੇਕਾਂ ਮਾਮਲੇ ਦਰਜ ਕਰਤੇ ਬਾਏ ਨੇਮ। ਇੱਥੇ ਬਹੁਤੇ ਕੇਸਾਂ 'ਚ ਉਹਨਾਂ ਨੂੰ ਨਾਲ ਪੀਓ ਦੀ ਕਾਰਵਾਈ ਚੱਲਦੀ ਆ। ਤੇ ਜਿਹੜੇ ਮਾਮਲੇ ਹੁਣ ਪਿਛਲੇ ਜੂਨ ਮਹੀਨੇ ਤੋਂ ਲਗਭਗ 1 ਜੂਨ ਤੋਂ ਸ਼ੁਰੂ ਕੀਤੇ ਆ, ਉਹਨਾਂ ਮਾਮਲਿਆਂ ਦੇ ਵਿੱਚ ਇਹੀ ਆ ਵੀ ਉਹਨਾਂ ਦੀ ਜਿਹੜੀ ਪੈਰਵਾਈ ਆ ਚਾਰਾਜੋਈ, ਜਿੱਥੇ ਜਿੱਥੇ ਜਿਹੜੇ ਵਕੀਲ ਅਸੀਂ ਵੀ ਪੈਰਵਾਈ ਉਹਦੇ 'ਚ ਇਹੀ ਆ ਵੀ ਬਾਏ ਲਾ ਤਾਂ ਇਹੀ ਆ ਵੀ ਜਿੰਨਾ ਚਿਰ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਜਾਂ ਜਦ ਚਲਾਨ ਚਾਰਜ ਸ਼ੀਟ ਫਾਈਲ ਨਹੀਂ ਕਰਦੀ ਸੰਬੰਧਿਤ ਪ੍ਰੋਸੀਕਿਊਸ਼ਨ ਏਜੰਸੀ, ਉਹਨਾਂ ਚਿਰ ਤੱਕ ਬੇਲ ਦੇ ਕੋਈ ਚਾਂਸ ਨਹੀਂ। ਮੇਰਾ ਯਾਨੀ ਕਿ ਇਹ ਵੈਸੇ ਇੱਕ ਮੇਰਾ ਵਿਚਾਰ ਆ ਵੀ ਇਹ ਜਿਹੜੇ ਹੈਗੇ ਆ ਕੇਸ, ਇਹਨਾਂ ਨੂੰ 2020 ਦੇ ਵਿੱਚ ਕਿਸੇ ਅਦਾਲਤ ਨੇ ਜ਼ਮਾਨਤ ਨਹੀਂ ਦੇਣੀ, ਕਿਉਂਕਿ 2020 ਦੇ ਜਿੰਨੇ ਕੇਸ ਆ ਉਹ ਕੀ ਹਾਲਾਤ ਆ, ਕਿਵੇਂ ਇਹਨੂੰ ਰੋਕਣ ਦੇ ਵਾਸਤੇ ਕਾਰਵਾਈ ਕਰ ਰਹੀ ਹੈ। ਕੋਰਟ ਦਾ ਜਿਹੜਾ ਉਹਦੇ ਚ ਕਿਸੇ ਨੇ PIL ਪਾਈ ਸੀ ਤੇ ਉਹਦੇ ਤਹਿਤ ਹੀ ਜਿਹੜੇ ਮਾਮਲੇ ਉਸ ਤੋਂ ਬਾਅਦ ਹੋਏ ਆ, ਉਹਨਾਂ ਨੇ ਕਿਹਾ ਵੀ ਤੁਸੀਂ ਕੀ, ਸਰਕਾਰ ਨੂੰ ਪੁੱਛਿਆ ਵੀ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਰੈਫਰੈਂਡਮ 2020 ਨੂੰ ਰੋਕਣ ਵਾਸਤੇ। ਤਾਂ ਉਸ ਤੋਂ ਬਾਅਦ ਫਿਰ ਸਰਕਾਰ ਨੇ ਜਿਹੜੇ ਆ ਇਹ ਮਾਮਲੇ ਕਈ ਦਰਜ ਕੀਤੇ ਆ। ਹਸ਼ਰ ਇਹਨਾਂ ਮਾਮਲਿਆਂ ਦਾ ਉਹੀ ਆ, ਸਾਲ ਬਾਅਦ ਹੋ ਜੇ, 3 ਸਾਲ ਬਾਅਦ ਹੋ ਗਏ, 5 ਸਾਲ ਬਾਅਦ ਹੋ ਜੇ, ਇਹ ਅਦਾਲਤਾਂ ਦੇ ਵਿੱਚ ਬਰੀ ਹੋਣੇ ਆ। ਹਾਂ, ਜਿਨ੍ਹਾਂ ਦੇ ਉੱਤੇ ਕੋਈ ਪਿਸਤੌਲ, ਕੋਈ ਹਥਿਆਰ ਪਾਤਾ, ਉਹਨੂੰ ਉਹ ਕਿਉਂਕਿ ਦੇਸੀ ਜੇ ਪਿਸਤੌਲ ਹੁੰਦੇ ਆ, ਸਾਲ 6 ਮਹੀਨੇ 2 ਸਾਲ ਦੀ ਸਜ਼ਾ ਉਹਨਾਂ ਦੀ ਅੰਡਰਗੋਨ ਹੋ ਜਾਣੀ ਆ, ਅਲਟੀਮੇਟ ਬਰੀ ਹੋਣੇ ਆ। ਇਹਦੇ ਵਿੱਚ ਮੈਨੂੰ ਇਹ ਅੰਦਾਜ਼ਾ ਵੀ ਇਹਨਾਂ ਨੇ ਕਿਸੇ ਨੂੰ ਜ਼ਮਾਨਤ ਨਹੀਂ ਦੇਣੇ। ਜਿਹੜੇ 2020 ਦੇ ਖਾਸ ਤੌਰ ਤੇ ਜਿਹੜੇ ਕੇਸ ਆ ਪਿਛਲੇ ਦਿਨੀ ਫੜੇ ਆ, ਇਹਦੇ ਉੱਤੇ ਐਕਟੀਵਿਟੀ ਵੀ ਹੈਗੀ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਕਰ ਵੀ ਰਹੇ ਹੈਗੇ ਆ, ਤੇ ਉਹ ਇੱਕ ਵੱਖਰੀ ਮੂਵਮੈਂਟ ਹੈਗੀ, ਲੋਕਾਂ ਨੂੰ ਚੇਤਨ ਹੋਣਾ ਚਾਹੀਦਾ। ਪਰ ਅਦਾਲਤਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਤਰ੍ਹਾਂ ਇਨਡਾਇਰੈਕਟ ਉਹਨਾਂ ਨੂੰ ਇੰਡੀਕੇਸ਼ਨ ਹੀ ਹੁੰਦੀ ਆ ਵੀ ਘੱਟੋ ਘੱਟ ਚਾਰਜ ਸ਼ੀਟ ਆਉਣ ਤੋਂ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਅਸੰਭਵ ਹੀ ਹੁੰਦੀਆਂ। ਜੀ ਪੰਚਪੁਰ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਸਾਰੇ ਮਾਮਲੇ ਦੇ ਉੱਤੇ ਜਿਹੜੀ ਜਾਣਕਾਰੀ ਹੈ ਉਹ ਦੇਣ ਦੇ ਲਈ। ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ, ਜਦੋਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਤੁਹਾਡੇ ਨਾਲ ਜ਼ਰੂਰ ਰਾਬਤਾ ਕਾਇਮ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, UAPA ਨੂੰ ਮੁੱਖ ਰੱਖ ਕੇ ਜਿਹੜੀ ਸੂਚੀ ਜਸਪਾਲ ਸਿੰਘ ਮੰਝਪੁਰ ਵੱਲੋਂ ਜਾਰੀ ਕੀਤੀ ਗਈ ਹੈ ਕਿ 2009 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਜਿਹੜੇ 94 ਮਾਮਲੇ ਨੇ ਦਰਜ ਕੀਤੇ ਗਏ ਨੇ, ਜਿਹਦੇ ਵਿੱਚ ਕਰੀਬ 370 ਬੰਦੇ ਪੰਜਾਬ ਦੇ ਵਿੱਚੋਂ ਨਾਮਜ਼ਦ ਕੀਤੇ ਗਏ ਨੇ। ਬਹੁਤਾਤ ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਹੈ, ਐਕਟਿਵਿਸਟ ਦੀ ਹੈ, ਜਿਨ੍ਹਾਂ ਨੇ 1984 ਦੇ ਇਨਸਾਫ ਦੀ ਗੱਲ ਕੀਤੀ ਹੈ, ਸਰਕਾਰ ਦਾ ਵਿਰੋਧ ਕੀਤਾ ਹੈ, 2020 ਰੈਫਰੈਂਡਮ ਦੀ ਗੱਲ ਕੀਤੀ ਹੈ, ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਖਾਲਿਸਤਾਨ ਦੇ ਨਾਲ ਜਾਂ ਕਿਸੇ ਵੀ ਐਕਟਿਵਿਜ਼ਮ ਦੇ ਨਾਲ ਜਿਹੜਾ ਕਿ ਆਪਣੇ ਹੱਕਾਂ ਦੀ ਗੱਲ ਨੂੰ ਲੈ ਕੇ ਹੁੰਦਾ, ਉਸ ਨਾਲ ਹੁੰਦਾ, ਉਸ ਦੇ ਉੱਤੇ ਜਿਹੜੇ ਇਹ ਮਾਮਲੇ ਨੇ ਦਰਜ ਕਰ ਦਿੱਤੇ ਜਾਂਦੇ ਨੇ। ਤੇ 94 ਦੇ ਵਿੱਚੋਂ 47 ਕੇਸ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਹੁਣ ਤੱਕ ਜਿਹੜੇ ਨੇ ਉਹ ਜਾਂ ਤੇ ਖਾਰਜ ਹੋ ਚੁੱਕੇ ਆ ਤੇ ਜਾਂ ਉਹ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਦੋਸ਼ੀ ਨਾਮਜ਼ਦ ਕੀਤੇ ਗਏ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਦਾਲਤ ਵੱਲੋਂ। ਸੋ ਇਹ ਜਸਪਾਲ ਸਿੰਘ ਮੰਝਪੁਰ ਵੱਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸ ਦੇ ਤਹਿਤ ਇਹ ਵੇਰਵੇ ਜਿਹੜੇ ਨੇ ਉਹ ਸਾਹਮਣੇ ਆਏ ਨੇ। ਉਮੀਦ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਜਿਹੜੀ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਤੋੜਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।